शब्द जिहड़े आ ਉਹ ਦਿਨੋਂ ਦਿਨ ਕਿਉਂ ਘਟ ਰਹੇ ਨੇ ਤੇ ਉਹਦੀ ਤਾਂ ਉਰਦੂ ਹਿੰਦੀ ਤੇ ਅੱਖਰ ਕਿਉਂ ਸ਼ਾਮਲ ਹੋ ਰਹੇ ਨੇ। ਪਿਛਲੇ 5-6 ਵਰਿਆਂ ਤੋਂ ਪਾਕਿਸਤਾਨ ਵਿੱਚ ਪ੍ਰਾਈਵੇਟ ਟੀਵੀ ਚੈਨਲ ਸ਼ੁਰੂ ਹੋਏ। ਪਾਕਿਸਤਾਨ ਦੀਆਂ ਸਾਰੀਆਂ ਕੌਮੀ ਜ਼ਬਾਨਾਂ ਵਿੱਚ ਸਿੰਧੀ, ਬਲੋਚੀ, ਪਸ਼ਤੋ ਤੇ ਪੰਜਾਬੀ ਵਿੱਚ ਵੀ ਚੈਨਲ ਸ਼ੁਰੂ ਹੋਏ ਨੇ। ਇਸੇ ਤਰ੍ਹਾਂ ਹਿੰਦੁਸਤਾਨ ਵਿੱਚ ਵੀ ਹੋਇਆ। ਪਰ ਇਸ ਗੱਲ ਤੇ ਅਸੀਂ ਪਹਿਲਾਂ ਬੜੇ ਖੁਸ਼ ਹੋਏ ਕਿ ਹੁਣ ਪੰਜਾਬੀ ਦੇ ਲਿਖਣ ਪੜ੍ਹਨ ਵਾਲਿਆਂ ਦੀ ਜਿਹੜੀ ਉਹ ਗਿਣਤੀ ਆ ਉਹ ਵੱਧ ਜਾਏਗੀ। ਪਰ ਹੋਇਆ ਕਹਿੰਦੇ ਇਸ ਦੇ ਉਲਟ। ਬਿਲਕੁਲ ਇਸੇ ਤਰ੍ਹਾਂ ਜਿਵੇਂ ਜਲੰਧਰ ਦੇ ਮਰਹੂਮ ਸ਼ਾਇਰ ਹਫੀਜ਼ ਸਾਹਿਬ ਦੇ ਲਿਖੇ ਹੋਏ ਉਰਦੂ ਦੇ ਕੌਮੀ ਤਰਾਨੇ ਵਿੱਚ ਉਰਦੂ ਦਾ ਸਿਰਫ ਇੱਕੋ ਹੀ ਅੱਖਰ ਹੈ ਤੇ ਬਾਕੀ ਸਭ ਫਾਰਸੀ ਹੈ। ਸ਼ਾਇਦ ਇੰਜ ਦੇ ਹੀ ਕਿਸੇ ਕੰਮ ਨੂੰ ਵੇਖ ਕੇ ਕਿਸੇ ਮਾਂ ਨੇ ਆਪਣੇ ਪੁੱਤਰ ਬਾਰੇ ਆਖਿਆ ਸੀ, ਆਪ ਕਰ ਮੋਇਓ ਬਚੜਾ ਫਾਰਸੀਆਂ ਕਰ ਗਾਏ। ਸਾਡੇ ਘਰਾਂ ਨੂੰ ਤਾਂ ਫਾਰਸੀ ਜਾਂ ਸੰਸਕ੍ਰਿਤ ਨੇ ਨਹੀਂ ਪਟਿਆ, ਪਰ ਸਾਡੀ ਜ਼ਬਾਨ ਨੂੰ ਇਹਨਾਂ ਦੇ ਅੱਖਰਾਂ ਦੀ ਰਲਤ ਨਾਲ ਜਿਹੜੀ ਆ ਜ਼ਰੂਰ ਖਰਾਬ ਹੋ ਰਹੀ ਹੈ। ਲਿਖਾਰੀ ਤੇ ਕਹਾਣੀਕਾਰ ਆਪਣੀ ਜ਼ਬਾਨ ਵਿੱਚ ਦੂਜੀਆਂ ਜ਼ਬਾਨਾਂ ਦੇ ਤੜਕੇ ਲਾ ਕੇ ਇਹ ਜਿਹੜਾ ਇਸ ਨੂੰ ਖਰਾਬ ਕਰ ਰਿਹਾ ਤੇ ਇਸ ਕੰਮ ਵਿੱਚ ਸਾਡੇ ਸੂਝਵਾਨ ਕਾਮੇ, ਪੱਤਰਕਾਰ, ਸ਼ਾਇਰ, ਲਿਖਾਰੀ, ਕਹਾਣੀਕਾਰ, ਕਾਲਜਾਂ, ਯੂਨੀਵਰਸਿਟੀਆਂ ਦੇ ਪ੍ਰੋਫੈਸਰਸ ਇਹ ਸਾਰੇ ਇਸ ਕੰਮ ਦੇ ਵਿੱਚ ਬੜੇ ਮਦਦਗਾਰ ਉਹ ਕਹਿੰਦੇ ਨੇ ਜ਼ਾਹਰ ਹੋ ਰਹੇ ਨੇ। ਜ਼ਾਹਰ ਹੈ ਕਿ ਅਸੀਂ ਕੰਪਿਊਟਰ ਨੂੰ ਕੰਪਿਊਟਰ ਤੇ ਇੰਟਰਨੈਟ ਨੂੰ ਇੰਟਰਨੈਟ ਹੀ ਆਖਾਂਗੇ, ਪਰ ਜੁੱਤੀਆਂ ਨੂੰ ਸ਼ੂਜ਼ ਤੇ ਅੱਖੀਆਂ ਨੂੰ ਆਂਖੇ ਤਾਂ ਨਹੀਂ ਆਖ ਸਕਦੇ। 1992 ਵਿੱਚ ਦਿੱਲੀ 'ਚ ਹੋਣ ਵਾਲੀ ਕੇਂਦਰੀ ਪੰਜਾਬੀ ਕਾਨਫਰੰਸ ਵਿੱਚ ਪੜ੍ਹੇ ਜਾਣ ਵਾਲਿਆਂ ਪਰਚਿਆਂ ਤੇ ਗੱਲਬਾਤ ਕਰਦੇ ਹਾਂ ਜਦੋਂ ਮੈਂ ਇੱਕ ਸਵਾਲ ਕੀਤਾ, ਤੁਸੀਂ ਜੋ ਕੁਝ ਪੜ੍ਹਿਆ ਹੈ ਇਹਨੂੰ ਪੰਜਾਬੀ ਵਿੱਚ ਲੱਥ ਦਿਓ ਤਾਂ ਜੋ ਸਾਨੂੰ ਪਾਕਿਸਤਾਨ ਨੂੰ ਆਏ ਲਿਖਾਰੀਆਂ ਨੂੰ ਵੀ ਇਹਨਾਂ ਲੇਖਾਂ ਦੀ ਸਮਝ ਆ ਜਾਏ। ਪੂਰੇ ਹਾਲ ਨੂੰ ਇੱਕ ਵਾਰੀ ਕਹਿੰਦੇ ਸੱਪ ਸੁੰਘਿਆ ਤੇ ਫਿਰ ਸਾਨੂੰ ਛੱਡ ਕੇ ਦੂਜੇ ਜਹਾਨ ਤੁਰ ਜਾਣ ਵਾਲੇ ਸਾਡੇ ਸੰਗਤੀ ਡਾਕਟਰ ਪ੍ਰੀਤਮ ਸੈਣੀ ਉੱਠੇ ਤੇ ਕਹਿਣ ਲੱਗੇ, ਤੌਕੀਰ ਜੀ ਜੋ ਵੀ ਤੁਹਾਡੇ ਪਾਕਿਸਤਾਨ ਦੇ ਲਿਖਾਰੀ ਲਿਖਦੇ ਨੇ ਉਹਦਾ ਵੀ ਰੱਥਾ ਕਰਕੇ ਭੇਜ ਦਿਆ ਕਰੋ, ਕਿਉਂ ਜੇ ਉਹਨਾਂ ਲੇਖਾਂ ਤੇ ਕਹਾਣੀਆਂ ਤੇ ਨਾਲੇ ਸ਼ਾਇਰੀ ਵਿੱਚ ਵੀ ਤਾਂ ਸਾਰੀ ਉਰਦੂ ਤੇ ਫਾਰਸੀ ਭਰੀ ਹੁੰਦੀ ਹੈ ਤੇ ਸਾਨੂੰ ਵੀ ਉਹਨਾਂ ਦੀ ਸਮਝ ਨਹੀਂ ਆਉਂਦੀ। ਪ੍ਰੀਤਮ ਸੈਣੀ ਉਹਨਾਂ ਦੀ ਗੱਲ ਸੁਣ ਕੇ ਗੁੱਸੇ ਦੀ ਥਾਂ ਮੇਰੇ ਸੀਨੇ ਠੰਡ ਪੈ ਗਈ, ਇਸ ਲਈ ਕਿ ਦੋਹਾਂ ਪਾਸੇ ਹਾਲਾਤ ਇੱਕੋ ਜਿਹੇ ਨੇ। ਸੱਚੀ ਗੱਲ ਤਾਂ ਇਹ ਹੈ ਕਿ ਕੋਈ ਵੀ ਜ਼ਬਾਨ ਕਿਸੇ ਜ਼ਬਾਨ ਨੂੰ ਖਰਾਬ ਨਹੀਂ ਕਰਦੀ। ਫਾਰਸੀ, ਸੰਸਕ੍ਰਿਤ ਤੇ ਉਰਦੂ ਵੀ ਬਹੁਤ ਸੋਹਣੀਆਂ ਜ਼ਬਾਨਾਂ ਨੇ, ਪਰ ਜੇ ਅਸੀਂ ਪੰਜਾਬੀ ਬੋਲਣੀ ਜਾਂ ਲਿਖਣੀ ਹੋਵੇ ਤਾਂ ਉਹਦੇ ਆਪਣੇ ਅੱਖਰ ਮੌਜੂਦ ਹਨ ਤੇ ਜੇ ਆਪਣੇ ਅੱਖਰ ਹੁੰਦਿਆਂ ਹੋਇਆਂ ਅਸੀਂ ਕਿਸੇ ਹੋਰ ਜ਼ਬਾਨ ਦੇ ਅੱਖਰ ਵਰਤਦੇ ਹਾਂ ਤੇ ਇਹਦੇ ਵਿੱਚ ਕਿਸੇ ਹੋਰ ਜ਼ਬਾਨ ਦਾ ਕਸੂਰ ਨਹੀਂ, ਸਗੋਂ ਸਾਡਾ ਆਪਣਾ ਕਸੂਰ ਹੈ। ਅਸੀਂ ਜਦੋਂ ਕਿਸੇ ਹੋਰ ਬੋਲੀ ਦਾ ਕੋਈ ਅੱਖਰ ਆਪਣੀ ਬੋਲੀ ਦੇ ਕਿਸੇ ਅੱਖਰ ਦੀ ਥਾਂ ਵਰਤਦੇ ਹਾਂ ਤੇ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੀ ਜ਼ਬਾਨ ਦੇ ਇੱਕ ਹੋਰ ਅੱਖਰ ਨੂੰ ਕਤਲ ਕਰਦੇ ਹਾਂ ਤੇ ਲਿਖਾਰੀ ਦੀ ਥਾਂ ਕਸਾਈ ਬਣ ਜਾਂਦੇ ਹਾਂ। ਬਦਕਿਸਮਤੀ ਨਾਲ ਸਾਡੇ ਜ਼ਮਾਨੇ ਤੀਕ ਪਹੁੰਚਦੇ ਕਤਲਾਮ ਦਾ ਇਹ ਸਿਲਸਿਲਾ ਬਹੁਤ ਤੇਜ਼ੀ ਨਾਲ ਤੁਰਿਆ ਜਾ ਰਿਹਾ ਤੇ ਇਸ ਬੁੱਚੜਖਾਨੇ ਵਿੱਚ ਨਜ਼ਰ ਆਉਣ ਵਾਲੇ ਕਸਾਈ ਪੜ੍ਹੇ ਲਿਖੇ ਤੇ ਸਾਡੇ ਆਪਣੇ ਹੀ ਕਬੀਲੇ ਦੇ ਹਨ। ਬੇਸ਼ੱਕ ਜਦੋਂ ਕੋਈ ਬੋਲੀ ਬੋਲਣ ਦੇ ਬਾਅਦ ਲਿਖਣ ਵੱਲ ਵਧਦੀ ਹੈ ਤਾਂ ਉਹਦਾ ਰੰਗ ਬਦਲ ਜਾਂਦਾ ਹੈ ਤੇ ਜਦੋਂ ਕੰਮਕਾਰ, ਸਾਇੰਸ, ਸਾਹਿਤ, ਪੱਤਰਕਾਰੀ ਦੇ ਦੂਜਿਆਂ ਪੜਾਵਾਂ ਵਿੱਚ ਆ ਕੇ ਦੁਨੀਆ ਦੀਆਂ ਦੂਜੀਆਂ ਬੋਲੀਆਂ ਨਾਲ ਪੰਜਾ ਮਿਲਾਉਂਦੀ ਹੈ ਤਾਂ ਉਹਦੇ ਵਿੱਚ ਬਹੁਤ ਸਾਰੇ ਅੱਖਰ ਆ ਜਾਂਦੇ ਨੇ। ਪਰ ਇਹ ਨਹੀਂ ਹੋ ਸਕਦਾ ਕਿ ਇਸ ਬੋਲੀ ਦੇ ਆਪਣੇ ਅੱਖਰ ਮਰ ਜਾਣ ਜਾਂ ਮਾਰ ਦਿੱਤੇ ਜਾਣ। ਅੱਗੇ ਉਹਨਾਂ ਨੇ ਕੁਝ ਐਗਜ਼ਾਮਪਲ ਦਿੱਤੀਆਂ ਨੇ ਜਿਹੜੀਆਂ ਮੈਂ ਛੱਡ ਦੇਵਾਂਗਾ। ਉਹਨਾਂ ਦਾ ਮਤਲਬ ਇਹ ਹੈ ਕਿ ਸ਼ੁਰੂ ਤੋਂ ਹੀ ਜਦੋਂ ਤੋਂ ਕਿੱਸਾ ਕਾਵਿ ਸ਼ੁਰੂ ਹੋਇਆ, ਮੁਹੰਮਦ ਬਖਸ਼, ਇਸੇ ਤਰ੍ਹਾਂ ਹੀ ਹਾਫਿਜ਼ ਸ਼ਾਹ, ਵਾਰਿਸ ਸ਼ਾਹ ਜੀ, ਜਹਾਨ ਮੁਕਬਲ ਤੇ ਇਸੇ ਤਰ੍ਹਾਂ ਹੀ ਸਾਈਂ ਬੁੱਲੇ ਸ਼ਾਹ ਜੀ, ਵਾਰਿਸ ਸ਼ਾਹ, ਸ਼ਾਹ ਮਰਾਦ ਤੇ ਹੋਰ ਦੂਜੇ ਸ਼ਾਇਰਾਂ ਨੇ ਵੀ ਪੰਜਾਬੀ ਦੇ ਵਿੱਚ ਉਰਦੂ ਦਾ ਭਰਪੂਰ ਇਸਤੇਮਾਲ ਜਿਹੜਾ ਉਹਨਾਂ ਨੇ ਕੀਤਾ। ਪਰ ਉਹਨਾਂ ਨੇ ਇਹ ਕਹਿ ਦਿੱਤਾ ਕਿ ਉਸ ਜ਼ਮਾਨੇ ਵਿੱਚ ਜਿਹੜੀ ਉਰਦੂ ਫਾਰਸੀ ਮਦਰਸਿਆਂ 'ਚ ਪੜ੍ਹਾਈ ਜਾਂਦੀ ਸੀ, ਇਸ ਕਰਕੇ ਉਹ ਜਾਣਕਾਰ ਸਨ, ਇਸ ਲਈ ਵਰਤਦੇ ਸਨ। ਪਰ ਨਾਲ ਹੀ ਉਹਨਾਂ ਨੇ ਇੱਕ ਬੜੀ ਵਧੀਆ ਖੂਬਸੂਰਤ ਐਗਜ਼ਾਮਪਲ ਦਿੱਤੀ ਹੈ ਕਿ ਪਾਕਿਸਤਾਨ ਦੇ ਇੱਕ ਸ਼ਾਇਰ ਸੂਫੀ ਤਬਸਮ ਹੋਰਾਂ ਨੇ ਜੋ ਕਿ ਬੜੇ ਸੂਝਵਾਨ ਨੇ, ਉਹਨਾਂ ਨੇ ਗਾਲਿਬ ਦੀ, ਮਿਰਜ਼ਾ ਗਾਲਿਬ ਸਾਹਿਬ ਦੀ ਇੱਕ ਗਜ਼ਲ ਦਾ ਪੰਜਾਬੀ ਦੇ ਵਿੱਚ ਤਰਜਮਾ ਕੀਤਾ ਜੋ ਕਿ ਇਸ ਤਰ੍ਹਾਂ ਸੀ। ਗਾਲਿਬ ਸਾਹਿਬ ਦੀ ਗਜ਼ਲ ਦੇ ਮੈਂ ਇੱਕ ਲਾਈਨ ਪੜ੍ਹ ਦਿੰਦਾ, ਸਾਰੀ ਪੜ੍ਹਨ ਦੀ ਲੋੜ ਨਹੀਂ। ਕਿ ਜ਼ਮਨ ਗਰਤ ਨਾ ਬੂਦ ਬਾਬਰ ਇੰਤਜ਼ਾਰ ਬਿਆ ਬਹਾਨਾ ਜ਼ੂਏ ਮਾਬਾਸ਼ ਵਾਸਤੀ ਜਾ ਕਾਰ ਬਿਆ। ਤੇ ਇਹਦਾ ਜੋ ਪੰਜਾਬੀ ਤਰਜਮਾ ਉਹਨਾਂ ਨੇ ਇਸ ਤਰ੍ਹਾਂ ਕੀਤਾ ਸੀ। ਵੈਸੇ ਮੇਰਾ ਦਿਲ ਕਰਦਾ ਕਿ ਇਹਨੂੰ ਗਾ ਕੇ ਬੋਲਾਂ ਕਿ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ, ਭਾਵੇਂ ਹਿਜਰ ਤੇ ਭਾਵੇਂ ਵਿਸਾਲ ਹੋਵੇ, ਵੱਖੋ ਵੱਖ ਦੋਹਾਂ ਦੀਆਂ ਲਜ਼ਤਾਂ ਨੇ, ਮੇਰੇ ਸੋਹਣਿਆ ਜਾ ਹਜ਼ਾਰ ਵਾਰੀ, ਆ ਜਾ ਪਿਆਰਿਆ ਤੇ ਲੱਖ ਵਾਰ ਆ ਜਾ। ਮੇਰਾ ਖਿਆਲ ਪਿਛਲੇ 30-35 ਸਾਲਾਂ ਤੋਂ ਇਹ ਗਾਣਾ ਹਰ ਇੱਕ ਨੇ ਸੁਣਿਆ ਹੋਣਾ, ਜ਼ੋਰਦਾਰ ਗਾਣਾ, ਜਿਹੜੀਆਂ ਤਾੜੀਆਂ ਮੈਂ ਚਾਹਾਂਗਾ ਤੁਹਾਡੇ ਇਸ ਗਾਣੇ ਵਾਸਤੇ। ਗੁਲਾਮ ਅਲੀ ਸਾਹਿਬ ਨੇ ਜਦੋਂ ਇਸ ਗਾਣੇ ਨੂੰ ਗਾਇਆ ਤੇ ਪੰਜਾਬੀ ਦੀ ਗਜ਼ਲ ਸੀ ਤੇ ਗਾਲਿਬ ਨੇ ਇਹਨੂੰ ਤੇ ਲੋਕਾਂ ਨੇ ਇਹ ਸਮਝਿਆ ਕਿ ਪੰਜਾਬੀ ਦੀ ਗਜ਼ਲ ਸੀ ਜਿਸ ਨੂੰ ਗਾਲਿਬ ਸਾਹਿਬ ਨੇ ਫਾਰਸੀ ਵਿੱਚ ਉਤਾਰਿਆ।
ਇਹ ਗਜ਼ਲ 30 ਸਾਲ ਪਹਿਲਾਂ ਵਾਂਗ ਤੋਂ ਅੱਜ ਵੀ ਲੋਕ ਜਿਹੜੇ ਆ ਬੜੇ ਸ਼ੌਕ ਨਾਲ ਸੁਣਦੇ ਆ, ਪਰ ਫਿਰ ਵੀ ਤਰਜਮੇ ਵਿੱਚ ਉਹ ਗੱਲ ਨਾ ਬਣ ਸਕੀ ਜਿਹਦੀ ਲੋੜ ਸੀ। ਇਸ ਲਈ ਕਿ ਹਿਜਰ, ਵਸਾਲ, ਸ਼ੌਕ, ਸਿਤਮਗਰ, ਰਕੀਬ, ਖੁਦਪ੍ਰਸਤੀਆਂ, ਰਿੰਦ, ਇੰਤਜ਼ਾਰ, ਬਜ਼ਮ, ਖਾਕਸਾਰ ਪੰਜਾਬੀ ਬੋਲੀ ਦੇ ਅੱਖਰ ਨਹੀਂ। ਪੰਜਾਬੀ ਬੋਲੀ ਵਿੱਚ ਹਿਜਰ ਨੂੰ ਵਿਛੋੜਾ, ਵਸਾਲ ਨੂੰ ਮੇਲ, ਸਿਤਮਗਰ ਨੂੰ ਜ਼ਾਲਮ, ਡਾਢਾ, ਰਕੀਬ, ਦੂਤੀ ਜਾਂ ਵੈਰੀ, ਖੁਦਪ੍ਰਸਤੀ ਨੂੰ ਹੰਕਾਰ ਤੇ ਵਡਿਆਈ, ਰਿੰਦ ਨੂੰ ਸ਼ਰਾਬੀ ਤੇ ਇੰਤਜ਼ਾਰ ਨੂੰ ਉਡੀਕ ਤੇ ਖਾਕਸਾਰ ਨੂੰ ਨਿਮਾਣਾ ਜਾਂ ਹੀਣਾ ਆਖਦੇ ਹਨ। ਮੈਨੂੰ ਫਾਰਸੀ, ਉਰਦੂ ਤੇ ਪੰਜਾਬੀ ਦੀਆਂ ਗਜ਼ਲਾਂ ਬਹੁਤ ਅੱਛੀਆਂ ਲੱਗਦੀਆਂ ਨੇ ਤੇ ਮੈਂ ਆਪ ਵੀ 2-4 ਲਿਖੀਆਂ ਨੇ, ਪਰ ਗੱਲ ਨਹੀਂ ਬਣੀ। ਜਦੋਂ ਪੰਜਾਬੀ ਦੇ ਕੁਝ ਪੁਰਾਣੇ ਸ਼ਾਇਰਾਂ ਮੌਲਾ ਬਖਸ਼ ਕੁਸ਼ਤਾ, ਉਸਤਾਦ ਜੌੜ, ਧਨੀਰਾਮ ਚਾਤਰਿਕ, ਦਾਤਾ ਸਿੰਘ ਤੀਰ, ਮੋਹਨ ਸਿੰਘ ਮਾਹਰ ਤੋਂ ਲੰਘਦਾ ਹੋਇਆ ਰਊਫ ਸ਼ੇਖ, ਸਲੀਮ ਕਾਸ਼ਮ, ਮਨਜ਼ੂਰ ਵਜ਼ੀਰਾਬਾਦੀ, ਬਾਬਾ ਨਜਮੀ ਤੀਕ ਆਇਆ ਤਾਂ ਇਹਨਾਂ ਨਾਲ ਹੋਰ ਵੀ ਬਹੁਤ ਸੋਹਣੇ ਸ਼ਾਇਰ ਮਿਲੇ ਜੋ ਗਜ਼ਲਾਂ ਲਿਖ ਰਹੇ ਸਨ, ਪਰ ਇਹ ਵੀ ਕਈ ਥਾਂ ਤੇ ਕਾਫੀ ਦੇ ਹੱਥੋਂ ਮਜਬੂਰ ਨਜ਼ਰ ਆਏ। ਇੱਥੇ ਮੈਂ ਤਰਜਮਾਨ ਕਲੀਮ ਦਾ ਜ਼ਿਕਰ ਜ਼ਰੂਰ ਕਰਾਂਗਾ ਜਿਨ੍ਹਾਂ ਦੀ ਗਜ਼ਲ ਵਿੱਚ ਬੜੀ ਸੋਹਣੀ ਪੰਜਾਬੀ ਵਰਤਣ ਲਈ ਖਾਸ ਧਿਆਨ ਦਿੱਤਾ। ਅਫਜ਼ਲ ਅਹਿਸਨ ਰੰਧਾਵਾ, ਅਨਵਰ ਮਸੂਦ, ਸਾਈਂ ਅਖਤਰ ਤੇ ਬਾਬਾ ਅਬੂ ਜ਼ਰੀ ਦੀ ਸ਼ਾਇਰੀ ਦਾ ਵੀ ਨਿਵੇਕਲਾ ਰੰਗ। ਸਾਈਂ ਅਖਤਰ ਹੋਣਾ ਮਾਂ ਬੋਲੀ ਬਾਰੇ ਬੜਾ ਖੂਬਸੂਰਤ ਲਿਖਿਆ, ਕਹਿੰਦੇ ਨੇ ਕਿ ਵਹੁਟੀ ਨਾਲ ਪੰਜਾਬੀ ਪਿਆ ਬੋਲਦਾ ਏ, ਬਾਲਾਂ ਨਾਲ ਹੈ ਉਰਦੂ 'ਚ ਗੱਲ ਕਰਦਾ, ਮਾਂ ਬੋਲੀ ਦੇ ਸ਼ੋਹ ਨੂੰ ਲਾ ਡੱਕਾ, ਛੱਪੜ ਦੂਜਿਆਂ ਦੇ ਜਲ ਥਲ ਕਰਦਾ, ਆਂਦਾ ਡਾਲਡਾ ਮੱਖਣੀ ਘਰੋਂ ਕੱਢੀ, ਵੇਖੋ ਝੱਲਾ ਪੰਜਾਬੀ ਕੀ ਝੱਲ ਕਰਦਾ, ਤੇ ਹੰਸ ਬਾਬੇ ਫਰੀਦ ਦਾ ਕਾਂ ਜੰਮੇ, ਵੇਖੋ ਗੱਲਾਂ ਪੰਜਾਬੀ ਅਵਲ ਕਰਦਾ। ਇਸੇ ਤਰ੍ਹਾਂ ਹੀ ਥੋੜਾ ਜਿਹਾ ਮੈਂ ਤੋਂ ਛੱਡ ਦੇਣਾ, ਚੜ੍ਹਦੇ ਪੰਜਾਬ ਦੀ ਪੰਜਾਬੀ ਸ਼ਾਇਰੀ ਵਿੱਚ ਅਮਰਤਾ ਪ੍ਰੀਤਮ ਤੋਂ ਬਾਅਦ ਮੋਹਨ ਸਿੰਘ, ਦਰਸ਼ਨ ਸਿੰਘ ਅਵਾਰਾ ਦੀ ਸ਼ਾਇਰੀ ਦੀਆਂ ਪੋਥੀਆਂ ਪੰਜਾਬੀ ਪੜ੍ਹਨ ਵਾਲਿਆਂ ਦੇ ਘਰ ਘਰ ਪਈਆਂ ਨੇ, ਪਰ ਅੱਗੇ ਉਹਨਾਂ ਨੇ ਲਿਖਿਆ ਕਿ ਉਹਨਾਂ ਵਿੱਚ ਵੀ ਬਹੁਤ ਸਾਰੇ ਐਸੇ ਸ਼ਬਦ ਨੇ ਜਿਹੜੇ ਕਿ ਉਰਦੂ, ਫਾਰਸੀ ਤੇ ਹਿੰਦੀ ਸੰਸਕ੍ਰਿਤ ਦੇ ਨਾਲ ਭਰੇ ਪਏ ਨੇ। ਅੱਗੇ ਉਹਨਾਂ ਦੀਆਂ ਐਗਜ਼ਾਮਪਲ ਨੇ, ਮੈਂ ਉਹ ਛੱਡ ਦਿੰਦਾ। ਤਾਰਾ ਸਿੰਘ ਕਾਮਲ ਲਹਿੰਦੇ ਪੰਜਾਬ ਦੇ ਇੱਕ ਬਹੁਤ ਵੱਡੇ ਤੇ ਸੋਹਣੇ ਲਿਖਾਰੀ ਦੇ ਸ਼ਾਇਰ ਸਨ। ਐਕਚੁਅਲੀ ਉਹ ਚੜ੍ਹਦੇ ਦੇ ਹੋਣੇ ਚਾਹੀਦੇ ਸੀ, ਤੇ ਉਹਨਾਂ ਨੇ ਬੜੀਆਂ ਸੋਹਣੀਆਂ ਨਜ਼ਮਾਂ ਲਿਖੀਆਂ ਨੇ, ਜਿਨ੍ਹਾਂ ਵਿੱਚੋਂ ਚਿੰਤਾ ਦੀ ਵਿਸਤਾਰ, ਮਿਲ, ਕਿਸ ਤਰ੍ਹਾਂ ਮਿਲੀਏ, ਕੀ ਕੋਈ ਮਾਣ ਕਰੇ ਤੇ ਗੀਤ ਬਹੁਤ ਸੋਹਣੀਆਂ ਨਜ਼ਮਾਂ ਦੇ ਵਰਤੇ ਨੇ ਤੇ ਹੋਰ ਨਜ਼ਮਾਂ ਵਿੱਚ ਵੀ ਵਰਤੇ ਰਹੇ ਨੇ। ਇੱਕ ਵਾਰੀ ਦਿੱਲੀ 'ਚ ਮੈਨੂੰ ਮਿਲੇ ਤੇ ਮੈਨੂੰ ਉਹਨਾਂ ਇੱਕ ਨਜ਼ਮ ਸੁਣਾਈ ਤੇ ਮਗਰੋਂ ਬਾਬਾ ਪ੍ਰੀਤਮ ਸਿੰਘ ਦੇ ਰਸਾਲੇ ਆਰਸੀ ਵਿੱਚ ਵੀ ਛਪੀ ਨਜ਼ਮ ਦਾ ਇੱਕ ਹਿੱਸਾ ਕੁਝ ਇਸ ਤਰ੍ਹਾਂ ਸੀ। ਪਿਆਰ ਤੇਰਾ ਜੀਵਨ ਵਿੱਚ ਮੈਨੂੰ ਕੁੱਲ ਇੰਨਾ ਚਿਰ ਮਿਲਿਆ, ਜੇਠ ਹਾੜ ਦੀ ਰੁੱਤੇ ਜਿਵੇਂ ਥਲ ਭਿੱਜਦੇ ਸਿਖਰ ਦੁਪਹਿਰੇ, ਇੱਕ ਕੁਕੜੀ ਦਾ ਫੰਬਾ ਉੜਦਾ ਪਲ ਛਿਣ ਛਾਂ ਕਰ ਜਾਵੇ, ਐ ਮੇਰੀ ਸਰਗੀ ਮੁਖ ਚਨੀਏ, ਯਾਦ ਤੇਰੀ ਮੈਂ ਸਾਂਭ ਕੇ ਇੰਜ ਦਿਲ ਵਿੱਚ ਰੱਖੀ। ਨਜ਼ਮ ਸੁਣਾਉਣ ਮਗਰੋਂ ਉਹ ਮੈਨੂੰ ਕਹਿਣ ਲੱਗੇ ਕਿ ਮੈਂ ਤੈਨੂੰ ਇਹ ਨਜ਼ਮ ਇਸ ਕਰਕੇ ਸੁਣਾਈ ਹੈ ਕਿ ਇਹਦੇ ਵਿੱਚ ਜੋ ਹੈ ਮੇਰੀ ਸਰਗੀ ਮੁਖ ਚਨੀਏ ਵਰਤੇ ਹੈ, ਇਹ ਮੈਂ ਫਾਰਸੀ ਦੇ ਅੱਖਰਾਂ ਮਹਿਬੂਬਾ ਸਹਿਰ ਜ਼ਮਾਲ ਦਾ ਤਰਜਮਾ ਕੀਤਾ ਹੈ। ਇਹ ਗੱਲ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ ਤੇ ਇਸ ਮੰਡੀ ਤੇ ਕੁਝ ਚਿਰ ਮਗਰੋਂ ਤਾਰਾ ਹਰੀ ਇੱਕ ਲੰਮੀ ਹਯਾਤੀ ਮਾਣ ਕੇ ਦੂਜੇ ਜਹਾਨ ਤੁਰ ਗਏ। ਸੰਤੋਖ ਸਿੰਘ ਧੀਰ ਵੀ ਉਹਨਾਂ ਦੇ ਹਾਣੀ ਤੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਦਾ ਇੱਕ ਵੱਡਾ ਨਾਂ ਹੈ, ਪਰ ਦੋਵਾਂ ਬਜ਼ੁਰਗਾਂ ਦੀ ਉਹ ਕਹਿੰਦੇ ਨੇ ਕਿ ਅਖੀਰਲੀ ਉਮਰ ਤੱਕ ਕਦੀ ਵੀ ਨਹੀਂ ਬਣੀ। ਤੇ ਉਹ ਕਵਿਤਾ ਵੀ ਲਿਖਦੇ ਸੀ ਤੇ ਸ਼ਾਇਰੀ ਵੀ ਇਸ ਕਰਕੇ ਔਖੇ ਅੱਖਰ ਮਿਲਦੇ ਨੇ ਤੇ ਉਹ ਕਿਉਂਕਿ ਉਹ ਖੱਬੇ ਧੜੇ ਦੇ ਕਾਮੇ ਸਨ ਤੇ ਖੱਬੇ ਪੱਖ ਦੀ ਸਿਆਸਤ ਦੇ ਸਾਹਿਤ ਦੇ ਬਹੁਤ ਸਾਰੇ ਅੱਖਰ ਉਹਨਾਂ ਇਸ ਤਰ੍ਹਾਂ ਵਰਤੇ ਨੇ ਕਿ ਉਹਨਾਂ ਨੂੰ ਪੰਜਾਬੀ ਵਿੱਚ ਵਟਾਉਣਾ ਇੱਕ ਮੁਸ਼ਕਲ ਕੰਮ ਹੋ ਸਕਦਾ ਹੈ। ਇੱਕ ਹੋਰ ਬਜ਼ੁਰਗ ਹਰਭਜਨ ਸਿੰਘ ਹੁੰਦਲ ਹੋਰੀ ਵੀ ਬਹੁਤ ਸੋਹਣੀ ਬੋਲੀ ਲਿਖਦੇ ਨੇ, ਜਿਵੇਂ ਗਵਾਂਢੀ ਘਰਾਂ ਦੇ ਮੁੰਡੇ ਖਿੜੇ ਅੱਧ ਖਿੜੇ ਫੁੱਲਾਂ ਨੂੰ ਮਰੁੰਡ ਕੇ ਦੌੜ ਜਾਂਦੇ ਨੇ। ਤੇ ਇਹਨਾਂ ਦੀਆਂ ਕਵਿਤਾਵਾਂ ਜ਼ੈਲਦਾਰ, ਫੁੱਲ ਤੇ ਬੱਚੇ, ਘਰ ਬਹੁਤ ਸੋਹਣੀਆਂ ਕਵਿਤਾਵਾਂ ਨੇ, ਪਰ ਫਿਰ ਵੀ ਇਹਨਾਂ ਨੇ ਚੰਦਰਮਾ, ਯਾਤਰਾ, ਵਿਰੋਧ ਵਰਗੇ ਅੱਖਰ ਵਰਤੇ। ਸੋ ਇਹ ਕਿਤਾਬ ਦਾ ਨਾਂ ਹੀ ਮਾਰਗ ਰੱਖਤਾ। ਇਹਨਾਂ ਦਾ ਪਾਕਿਸਤਾਨੀ ਸਫ਼ਰਨਾਮਾ ਕਹਿੰਦੇ ਬਹੁਤ ਸੋਹਣਾ। ਸ਼ਿਵ ਕੁਮਾਰ ਬਟਾਲ ਵੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਉਹਨਾਂ ਦੀ ਇੱਕ ਗਜ਼ਲ ਜੋ ਕਿ ਆਪਾਂ ਸਾਰੇ ਜਾਣਦੇ ਹਾਂ, ਹਾਂਜੀ, ਕਿ ਮੈਨੂੰ ਤੇਰਾ ਸ਼ਬਾਬ ਲੈ ਬੇਟਾ, ਕਹਿੰਦੇ ਨੇ ਕਿ ਇਹਦਾ ਇੱਕ ਸ਼ਬਦ ਅਗਰ ਚੇਂਜ ਕਰਤਾ ਜਾਵੇ, ਮੁਝ ਕੋ ਤੇਰਾ ਸ਼ਬਾਬ ਲੈਤਾ ਰੰਗ ਗੋਰਾ ਗੁਲਾ ਬੇਟਾ, ਕਹਿੰਦੇ ਸਾਰੀ ਉਰਦੂ ਦੀ ਬਣ ਜਾਏਗੀ। ਅੱਗੇ ਮੈਂ ਛੱਡ ਦੇਣਾ ਕਿਉਂਕਿ ਟਾਈਮ ਬਹੁਤ ਥੋੜਾ ਹੈ। ਇਸੇ ਤਰ੍ਹਾਂ ਉਹਨਾਂ ਨੇ ਪਾਸ਼ ਤੇ ਸੁਜੀਤ ਪਾਤਰਾਂ ਦਾ ਵੀ ਜ਼ਿਕਰ ਕੀਤਾ ਔਰ ਨਾਲ ਇਹ ਵੀ ਕਿਹਾ ਕਿ ਉਹ ਬੇਸ਼ੱਕ ਬਹੁਤ ਪ੍ਰਸਿੱਧ ਨੇ ਸਾਰੇ ਪਾਸੇ, ਪਰ ਉਹਨਾਂ ਨੇ ਵੀ ਉਰਦੂ, ਫਾਰਸੀ ਤੇ ਹਿੰਦੀ ਦੇ ਬਹੁਤ ਸਾਰੇ ਸ਼ਬਦ ਵਰਤੇ। ਫਿਰ ਉਹਨਾਂ ਨੇ ਪ੍ਰਦੇਸ਼ ਵਾਸਤੇ ਬਹੁਤ ਸਾਰੇ ਲਿਖਾਰੀਆਂ ਦੀ ਜਿਹੜੀ ਗੱਲ ਕੀਤੀ। ਬਰਤਾਨੀਆ ਚ ਵਾਸਤੇ ਸੰਤੋਖ ਸਿੰਘ ਸੰਤੋਖ, ਮੁਸਤਾਕ ਸਿੰਘ, ਅਮੀਨ ਮੁਗਲ ਤੇ ਪੰਜਾਬੀ ਦਾ ਬੂਟਾ ਲਾਉਣ ਵਾਲੇ ਇਹਨਾਂ ਨੇ ਮਿਹਨਤ ਕੀਤੀ ਹੈ। ਇਸੇ ਤਰ੍ਹਾਂ ਹਰਜੀਤ ਅਟਵਾਲ ਦੇ ਨਾਵਲਾਂ ਦੀ ਉਹਨਾਂ ਨੇ ਗੱਲ ਕੀਤੀ ਹੈ। ਨਾਲ ਹੀ ਸਵਰਨ ਚੰਦਰ, ਅਮਰਜੀਤ ਚੰਦਨ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ। ਔਰ ਇਸੇ ਤਰ੍ਹਾਂ ਜੋਗਿੰਦਰ ਸ਼ਮਸ਼ੇਰ ਹੋਣਾ ਬਾਰੇ ਵੀ ਉਹਨਾਂ ਨੇ ਕਿਹਾ ਹੈ। ਇਸੇ ਤਰ੍ਹਾਂ ਉਹਨਾਂ ਨੇ ਕੈਨੇਡਾ ਵਾਸਤੇ ਦੋ ਭਰਾਵਾਂ ਨਵਤੇਜ ਭਾਰਤੀ ਤੇ ਅਜਮੇਰ ਰੋਡੇ ਹੋਣਾ ਦੀ ਗੱਲ ਵੀ ਕੀਤੀ ਹੈ। ਪਰ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕੀਤੀ ਹੈ ਕਿ ਇਹਨਾਂ ਵਿੱਚ ਬਹੁਤ ਸਾਰੀ ਜਿਹੜੀ ਹੈ ਹਿੰਦੀ ਜਿਹੜੀ ਉਹ ਭਰੀ ਹੋਈ ਹੈ।
ਗੁਰਚਰਨ ਰਾਮਪੁਰੀ ਉਹਨਾਂ ਦੀਆਂ ਕਈ ਨਜ਼ਮਾਂ ਵਿੱਚ ਵਰਤੀ ਗਈ, ਕਹਿੰਦੇ ਪੰਜਾਬੀ ਬਹੁਤ ਸੋਹਣੀ ਉਹਦੀ ਇੱਕ ਐਗਜ਼ਾਮਪਲ ਦੇ ਦਿੰਦੇ ਆ ਕਿ ਵੇਲੇ ਦੀ ਖੁੰਡੀ ਛੁਰੀ ਨੇ ਹਿਕੜੀ ਸਾਡੀ ਤੇ ਪਾ ਦਿੱਤੀ ਲਕੀਰ, ਪਰ ਫਕੀਰਾਂ ਦਾ ਲਕੀਰਾਂ ਨਾਲ ਕੀ ਹੈ ਵਾਸਤਾ, ਇਹ ਵਜ਼ੀਰਾਂ ਦੇ ਕੰਮ ਨੇ ਆਉਂਦੀਆਂ, ਗੋਦੜੀ ਸਾਡੀ ਦੇ ਉੜਦੇ ਨੇ ਲੰਗਾਰ, ਆ ਕੇ ਸ਼ਾਮੇ ਬੈਠ ਟਾਕੀਆਂ ਲਾਈਏ, ਰਲ ਕੇ ਰੋਟੀਆਂ ਖਾਈਏ। ਜੇ ਅਸੀਂ ਪੰਜਾਬੀ ਕਹਾਣੀ ਨਾਵਲ ਤੇ ਦੂਜੀਆਂ ਲਿਖਤਾਂ ਦੀ ਗੱਲ ਕਰੀਏ, ਫਿਰ ਉਹਨਾਂ ਨੇ ਬਹੁਤ ਸਾਰੇ ਨਾਂ ਜਿਹੜੇ ਨੇ ਇੱਧਰਲੇ ਤੇ ਉੱਧਰਲੇ ਲੇਖਕਾਂ ਦੇ ਦੱਸੇ ਨੇ, ਉਹ ਵੀ ਮੈਂ ਛੱਡ ਦੇਣਾ ਕਿਉਂਕਿ ਟਾਈਮ ਹੋ ਗਿਆ। ਔਰ ਫਿਰ ਗੁਰੂ ਸਾਹਿਬ ਦਾ ਉਹਨਾਂ ਨੇ ਸ਼ਲੋਕ ਵੀ ਦੱਸਿਆ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬੀ ਜ਼ਬਾਨ ਨੂੰ ਦੂਜੀਆਂ ਜ਼ਬਾਨਾਂ ਦੇ ਰਲੇ ਤੋਂ ਬਚਾਉਣ ਦਾ ਸਿਰਫ ਇੱਕੋ ਹੀ ਰਾਹ ਹੈ ਕਿ ਉਹਨਾਂ ਨੂੰ ਲਿਖਣ ਲੱਗਿਆ ਦੂਜੀਆਂ ਜ਼ਬਾਨਾਂ ਦੇ ਅੱਖਰਾਂ ਤੋਂ ਬਚਿਆ ਜਾਵੇ ਤੇ ਹਰ ਅੱਖਰ ਲਿਖਣ ਤੋਂ ਬਾਅਦ ਆਪਣੇ ਲੇਖ ਨੂੰ ਪੜ੍ਹ ਕੇ ਵੇਖਿਆ ਜਾਏ। ਜੇ ਅਸੀਂ ਓਪਰੀ ਅੱਖਰ ਵਰਤੇ ਨੇ ਤਾਂ ਉਹਦੀ ਥਾਂ ਆਪਣੇ ਜਿਹੜੇ ਅੱਖਰ ਵਰਤਣ ਦੀ ਕੋਸ਼ਿਸ਼ ਕਰੀਏ, ਤਾਂ ਹੀ ਸਾਡੀ ਬੋਲੀ ਨੂੰ ਜ਼ਰੂਰ ਫਾਇਦਾ ਹੋਏਗਾ। ਤੇ ਲਹਿੰਦੇ ਪੰਜਾਬ ਵਿੱਚ ਵਸਦੇ ਕਿ ਐਸੇ ਪੰਜਾਬੀ ਵੀ ਨੇ ਜੇ ਹਿੰਦੀ ਲਿਖਦੇ ਆ ਪੜ੍ਹਦੇ ਆ ਵੀ ਹਿੰਦੀ ਦਾ ਕੋਈ ਅਸਰ ਨਹੀਂ ਹੁੰਦਾ। ਤੇ ਉਹਨਾਂ ਨੇ ਅੰਮ੍ਰਿਤਾ ਪ੍ਰੀਤਮ ਦੀ ਇੱਕ ਨਜ਼ਮ ਦੇ ਨਾਲ ਇਸ ਪੇਪਰ ਦਾ ਜੋ ਅੰਤ ਕੀਤਾ, ਉਹ ਕਹਿੰਦੇ ਮੈਂ ਦੇਣਾ ਚਾਹੁੰਦਾ ਕਿ ਵੇ ਸਾਈਂ ਤੇਰੇ ਚਿਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ, ਹਰ ਇੱਕ ਮੁੱਢਾ ਪੱਛੀ ਪਾਇਆ, ਨਾ ਕੋਈ ਗਿਆ ਤੇ ਨਾ ਕੋਈ ਆਇਆ, ਹਾਏ ਅੱਲਾ ਅੱਜ ਕੀ ਬਣੀਆਂ, ਤਾਂ ਕਿਸੇ ਨਾ ਖੋਲੇ ਭੀੜੇ ਨਿਸਲ ਪਏ ਰਾਂਗਲੇ ਪੀੜੇ, ਵੇਖ ਅਟੇਰਨ ਬੋਰਾ ਹੋਇਆ ਲੱਭਦਾ ਤਨਵਾਰੀ ਨੂੰ, ਵੇ ਸਾਈਂ ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ, ਕਿਸੇ ਨਾ ਦਿੱਤੀ ਕਿਸੇ ਨਾ ਮੰਗੀ, ਦੂਜੇ ਕੰਨੀ ਆਵਾਜ਼ ਨਾ ਲੰਗੀ, ਅੰਬਰ ਹੱਸ ਕੇ ਵੇਖਣ ਲੱਗਾ ਢਾਰੇ ਛੱਤਣ ਵਾਲੀ ਨੂੰ, ਵੇ ਸਾਈਂ ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ। ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਨਾਲ ਹੀ ਮਾਫੀ ਮੰਗਦਾ ਕਿ ਜੇ ਕੋਈ ਸ਼ਬਦ ਕਿਸੇ ਦੀ ਸ਼ਾਨ ਵਿੱਚ ਜਾਂ ਇਸ ਪੇਪਰ ਦੇ ਵਿੱਚ ਕੋਈ ਗਲਤ ਪੜਿਆ ਗਿਆ ਹੋਵੇ, ਕਿਉਂਕਿ ਚੁਗਤਾਈ ਸਾਹਿਬ ਦੀ ਲਿਖਤ ਸੀ ਤੇ ਮੈਂ ਮਾਫੀ ਚਾਹਾਂਗਾ ਸਾਰਿਆਂ ਨਾਲ। ਔਰ ਮੈਂ ਆਪਣੀ ਪ੍ਰਬੰਧਕ ਕਮੇਟੀ ਦਾ ਡਾਕਟਰ ਦਰਸ਼ਨ ਸਿੰਘ ਜੀ ਦਾ, ਚੱਠਾ ਸਾਹਿਬ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਪੇਪਰ ਪੜ੍ਹਨ ਦਾ, ਜੈਦੀਪ ਸਿੰਘ ਦਾ ਇਹਨਾਂ ਦਾ ਮੌਕਾ ਦਿੱਤਾ। ਥੈਂਕ ਯੂ ਸੋ ਮਚ।